ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੰਘ ਸਾਹਿਬ ਦਾ ਧੰਨਵਾਦ ਕਿ ਉਹਨਾਂ ਨੇ ਇਨੀਸ਼ੀਏਟਿਵ ਲਿਆ ਇੱਥੇ ਆ ਕੇ ਆਪਣੀ ਗੱਲ ਰੱਖਣ ਦਾ। ਪਿਛਲੇ ਇੱਕ ਹਫ਼ਤੇ ਤੋਂ ਸਰਕਾਰੀ ਬਿਰਤਾਂਤ ਦੇ ਨਾਲ ਉਹਨੂੰ ਮੋੜਾ ਦੇਣ ਦੀਆਂ ਕੋਸ਼ਿਸ਼ਾਂ ਨੌਜਵਾਨ ਸਿੱਖ ਜਥੇਬੰਦੀਆਂ ਕਰ ਰਹੀਆਂ ਸੀ, ਪਰ ਕਿਤੇ ਨਾ ਕਿਤੇ ਹਾਲੇ ਤੱਕ ਪੂਰੀ ਤਰ੍ਹਾਂ ਕਾਮਯਾਬ ਨਹੀਂ ਸੀ ਹੋ ਪਾ ਰਹੀਆਂ। ਅਸੀਂ ਮਹਿਸੂਸ ਕਰਦੇ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਇਕਲੌਤਾ ਇੱਕ ਜ਼ਰੀਆ ਜਿੱਥੋਂ ਇਸ ਸਰਕਾਰੀ ਬਿਰਤਾਂਤ ਦਾ ਮੋੜਾ ਕਟਾਇਆ ਜਾ ਸਕਦਾ, ਇਹਦਾ ਭਾਂਡਾ ਭੰਨਿਆ ਜਾ ਸਕਦਾ। ਸੋ ਉਹਦੇ ਵਿੱਚ ਸ਼ਾਇਦ ਅੱਜ ਅਸੀਂ ਕਾਫੀ ਹੱਦ ਤੱਕ ਕਾਮਯਾਬ ਹੋ ਵੀ ਜਾਵਾਂਗੇ, ਪਰ ਇਹ ਇੱਕ ਸਟੈਂਡ ਬਾਏ ਆਰਮੀ ਹੈ ਕੇਂਦਰੀ ਏਜੰਸੀਆਂ ਦੀ ਪੰਜਾਬ ਦੇ ਵਿੱਚ। 30 ਤੋਂ ਜ਼ਿਆਦਾ ਅਖੌਤੀ ਸ਼ਿਵ ਸੈਨਾ ਦੇ ਨਾਂ 'ਤੇ, ਹਿੰਦੂਆਂ ਦੀ ਸੁਰੱਖਿਆ ਦੇ ਨਾਂ 'ਤੇ, ਹਾਲਾਂਕਿ ਇਹ ਅੱਜ ਤੱਕ ਨਹੀਂ ਦੱਸ ਪਾਏ ਵੀ ਇਹ ਬੇਸਿਕਲੀ ਜਿਹੜੀ ਇਹਦੀ ਸ਼ੁਰੂਆਤ ਆ ਉਹ ਮਹਾਰਾਸ਼ਟਰ ਤੋਂ, ਉੱਥੋਂ ਦੀ ਇੱਕ ਰੀਜਨਲ ਪਾਰਟੀ ਹੈ ਸ਼ਿਵਾਜੀ ਮਰਾਠੇ ਦੇ ਨਾਂ 'ਤੇ ਇਹ ਪਾਰਟੀਆਂ ਬਣੀਆਂ ਸੀ, ਪਰ ਪੰਜਾਬ ਦੇ ਵਿੱਚ ਇਹਨਾਂ ਨੂੰ ਧਾਰਮਿਕ ਤੌਰ 'ਤੇ ਸ਼ਿਵ ਭਗਵਾਨ ਦੇ ਨਾਲ ਜੋੜਿਆ ਜਾਂਦਾ, ਜੋ ਉਹ ਕਲੇਮ ਕਰਦੇ ਨੇ ਕਿ ਅਸੀਂ ਉਹਨਾਂ ਦੇ ਨਾਮ 'ਤੇ ਬਣਾਈਆਂ। ਇੱਥੇ 70% ਤੋਂ ਵੱਧ ਜਿਹੜੇ ਗੈਰ ਪੰਜਾਬੀ ਇਹਨਾਂ ਦੇ ਮੈਂਬਰ ਨੇ ਉਹੀ ਮਹਾਰਾਸ਼ਟਰ ਦੇ ਵਿੱਚ ਇਸੇ ਸ਼ਿਵ ਸੈਨਾ ਦੇ ਕੋਲ ਰੋਜ਼ ਛਿੱਤਰ ਖਾਂਦੇ ਨੇ। ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਬੰਬੇ 'ਚ ਕੰਮ ਨਹੀਂ ਕਰ ਸਕਦੇ, ਚਾਹੇ ਉਹ ਬਿਹਾਰ ਦੇ ਲੋਕ ਨੇ, ਚਾਹੇ ਯੂਪੀ ਦੇ ਲੋਕ ਨੇ ਜਾਂ ਅਦਰ ਸਟੇਟਸ ਦੇ ਲੋਕ ਨੇ। ਮਹਾਰਾਸ਼ਟਰ ਦੇ ਵਿੱਚ ਇਸੇ ਸ਼ਿਵ ਸੈਨਾ ਕੋਲੋਂ ਜੁੱਤੀਆਂ ਖਾਂਦੇ ਨੇ ਅਤੇ ਇੱਥੇ ਉਹਨਾਂ ਦੇ ਨਾਮ 'ਤੇ ਬਣੇ ਹੋਏ ਯੂਨਿਟ ਉਹਨਾਂ ਨੂੰ ਆਪਣੇ ਪ੍ਰਧਾਨ ਬਣਾ ਕੇ ਸਿੱਖਾਂ ਦੇ ਖਿਲਾਫ ਵਰਤਦੇ ਨੇ। 30 ਤੋਂ ਵੱਧ ਇਹ ਗਰੁੱਪ, ਉਸ ਤੋਂ ਬਾਅਦ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ, ਸ਼ਹਿਰੀ ਪ੍ਰਧਾਨ, ਪੰਜਾਬ ਦੇ ਅਹੁਦੇਦਾਰ, ਇੱਕ ਮਹੱਲੇ ਦੇ ਵਿੱਚੋਂ ਇੱਕ ਸ਼ਿਵ ਸੈਨਾ ਬਣਦੀ ਹੈ। ਇੱਕੋ ਹੀ ਮਹੱਲੇ ਦੇ ਵਿੱਚ ਇੱਕ ਰਾਸ਼ਟਰੀ ਪ੍ਰਧਾਨ, ਇੱਕ ਪੰਜਾਬ ਪ੍ਰਧਾਨ, ਇੱਕ ਜ਼ਿਲ੍ਹਾ ਪ੍ਰਧਾਨ, ਇੱਕ ਸ਼ਹਿਰੀ ਪ੍ਰਧਾਨ, ਔਰ ਚਾਰਾਂ ਨੂੰ ਗਨਮੈਨ। ਉਸ ਤੋਂ ਬਾਅਦ ਪਾਇਲਟ ਗੱਡੀਆਂ, ਬੁਲਟ ਪ੍ਰੂਫ ਗੱਡੀਆਂ, ਔਰ 800 ਲੀਟਰ ਤੇਲ ਮਹੀਨੇ ਦਾ। ਸਰਕਾਰ ਜਸਟੀਫਾਈ ਤਾਂ ਕਰੇ ਵੀ 800 ਤੋਂ ਵੱਧ ਪੁਲਿਸ ਮੁਲਾਜ਼ਮ ਇਹਨਾਂ ਦੀ ਸੁਰੱਖਿਆ ਵਿੱਚ ਲੱਗੇ ਹੋਏ ਨੇ। ਇਹਨਾਂ ਦੀ ਦੇਣ ਸਿਰਫ ਤੇ ਸਿਰਫ ਇੱਕ ਹੀ ਹੈ ਨਾ ਸਮਾਜ 'ਚੋਂ, ਕਿ ਇਹ ਇੱਕ ਕੇਂਦਰੀ ਏਜੰਸੀਆਂ ਦੀ ਸਟੈਂਡ ਬਾਈ ਆਰਮੀ ਹੈ ਜਿਨ੍ਹਾਂ ਨੂੰ ਪਿੱਛੋਂ ਡਾਇਰੈਕਸ਼ਨਸ ਆਉਂਦੀਆਂ ਨੇ, ਲਿਖਿਆ ਲਿਖਾਇਆ ਪ੍ਰੈਸ ਨੋਟ ਆਉਂਦਾ ਕਿ ਅੱਜ ਤੁਸੀਂ ਮੁਸਲਮਾਨਾਂ ਦੇ ਖਿਲਾਫ ਬੋਲਣਾ, ਅੱਜ ਤੁਸੀਂ ਸਿੱਖਾਂ ਦੇ ਖਿਲਾਫ ਬੋਲਣਾ, ਅੱਜ ਤੁਸੀਂ, ਕਿਉਂਕਿ ਅਸੀਂ ਦੁਆਬੇ ਦਾ ਤਜਰਬਾ ਗੱਲ ਕਰੀਏ ਵੀ ਕੋਈ ਧਿਰ ਇਹੋ ਜਿਹੀ ਨਹੀਂ ਬਚੀ ਜਿਨ੍ਹਾਂ ਦੇ ਨਾਲ ਇਹਨਾਂ ਦਾ ਕਲੇਸ਼ ਨਾ ਹੋਵੇ। 2012 ਤੋਂ ਬਾਅਦ ਭਾਈ ਰਾਜੋਆਣੇ ਵਾਲੇ ਮਸਲੇ ਤੋਂ ਬਾਅਦ ਜਦੋਂ ਫਗਵਾੜੇ 'ਚ, ਕਿਉਂਕਿ ਤਕਰੀਬਨ 10 ਤੋਂ 12 ਸਾਡੇ, ਜਿਵੇਂ ਪਟਿਆਲੇ ਵਾਲਾ ਇੰਸੀਡੈਂਸ ਹੋਇਆ 2007 ਤੋਂ ਲੈ ਕੇ 2018 ਤੱਕ ਹਰ ਸਾਲ ਹੁੰਦਾ ਸੀ, ਆਮੋ ਸਾਹਮਣੇ ਗੋਲੀਆਂ, ਬੋਤਲਾਂ, ਵੱਟੇ ਚੱਲਣੇ। ਔਰ ਜਿਹੜੀ ਇਹ ਗੱਲ ਰਣਨੀਤੀ ਦੀ ਕੀਤੀ ਜਾਂਦੀ ਹੈ ਮੰਦਰ ਪਰ ਹਮਲਾ, ਇਹ ਅਸੀਂ ਆਲਰੇਡੀ 3 ਵਾਰੀ ਫੇਸ ਕਰ ਚੁੱਕੇ ਹਾਂ। ਇਹ ਇੱਕ ਰਣਨੀਤੀ ਹੈ, ਕਿਉਂਕਿ ਇਹਨਾਂ ਨੇ ਕਦੋਂ ਲੜਨਾ, ਕਿੱਥੇ ਲੜਨਾ, ਇਹਨਾਂ ਨੇ ਪਹਿਲਾਂ ਡਿਸਾਈਡ ਕੀਤਾ ਹੁੰਦਾ, ਬਹਾਨਾ ਬਾਅਦ 'ਚ ਸੋਚਿਆ ਜਾਂਦਾ। 2012 ਦੇ ਵਿੱਚ ਵੀ ਜਦੋਂ ਫਗਵਾੜੇ ਦੇ ਵਿੱਚ ਭਾਈ ਰਾਜੋਆਣੇ ਦੀ ਫਾਂਸੀ ਰੁਕਾਉਣ ਲਈ ਮਾਰਚ ਨਿਕਲਿਆ ਅਤੇ ਦੁਪਹਿਰ ਨੂੰ ਸਮਾਪਤ ਹੋ ਗਿਆ 1-1:30 ਵਜੇ ਦੇ ਕਰੀਬ, ਕਿਉਂਕਿ ਪੰਜਾਬ ਬੰਦ ਦੀ ਕਾਲ ਸੀ। ਮਾਰਚ ਖਤਮ ਹੋਣ ਤੋਂ 1 ਘੰਟਾ ਬਾਅਦ ਸਾਨੂੰ ਇਹ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਕ ਸਪੈਸੀਫਿਕ ਜਗ੍ਹਾ 'ਤੇ ਪੱਥਰ, ਬੋਤਲਾਂ ਇਕੱਠੀਆਂ ਕੀਤੀਆਂ ਜਾ ਰਹੀਆਂ, ਰੋੜੇ ਇਕੱਠੇ ਕੀਤੇ ਜਾ ਰਹੇ ਨੇ। ਪੁਲਿਸ ਨੂੰ ਇਨਫੋਰਮੇਸ਼ਨ ਦੇਣ ਦੇ ਬਾਵਜੂਦ 3 ਵਜੇ ਇਨਫੋਰਮੇਸ਼ਨ ਦੇਣ ਤੋਂ ਬਾਅਦ 4 ਵਜੇ ਤਕਰੀਬਨ 1-1.5 ਘੰਟੇ ਬਾਅਦ ਉਸੇ ਜਗ੍ਹਾ 'ਤੇ ਲੜਾਈ ਹੋ ਜਾਂਦੀ ਹੈ। ਉੱਥੋਂ ਲੰਘ ਰਿਹਾ ਇੱਕ ਸਿੱਖ ਨੌਜਵਾਨ ਨੂੰ ਰੋਕਿਆ ਜਾਂਦਾ, ਉਹਦੀ ਦਸਤਾਰ ਉਤਾਰ ਕੇ ਕਿਹਾ ਜਾਂਦਾ ਵੀ ਜਿਹਨੂੰ ਲਿਆਣਾ ਲਿਆ, ਅਸੀਂ ਇੱਥੇ ਖੜ੍ਹੇ ਹਾਂ। ਇਹਦਾ ਮਤਲਬ ਜਗ੍ਹਾ ਨਿਯਤ ਕਰ ਲਈ ਸੀ, ਤਿਆਰੀ ਕਰ ਲਈ ਸੀ, ਔਰ ਸਪੈਸੀਫਿਕ ਹਮੇਸ਼ਾ ਉਹ ਜਗ੍ਹਾ ਚੁਣੀ ਜਾਂਦੀ ਹੈ ਜਿਹੜੀ ਮੰਦਰ ਦੇ ਬਿਲਕੁਲ ਨਜ਼ਦੀਕ ਹੋਵੇ। 2007 ਤੋਂ ਲੈ ਕੇ 2018 ਤੱਕ ਦੀ ਮੈਂ ਗੱਲ ਤੁਹਾਨੂੰ ਇੱਕ ਸ਼ਹਿਰ ਦੀ ਦੱਸ ਰਿਹਾ। ਜਿੱਦਾਂ ਹੀ ਆਮੋ ਸਾਹਮਣੇ ਝੜਪ ਹੁੰਦੀ ਹੈ, ਜਦੋਂ ਤੁਸੀਂ ਪ੍ਰਵੋਕ ਕਰਦੇ ਹੋ, ਉਹਦਾ ਰਿਐਕਸ਼ਨ ਆਉਂਦਾ ਅਤੇ ਪੱਥਰਬਾਜ਼ੀ ਕਰਨ ਤੋਂ ਬਾਅਦ ਮੰਦਰ ਵੱਲ ਨੂੰ ਦੌੜਿਆ ਜਾਂਦਾ ਅਤੇ ਮੰਦਰ ਦੇ ਅੰਦਰੋਂ ਪਥਰਾਅ ਸ਼ੁਰੂ ਹੁੰਦਾ। ਇਹ 2016 'ਚ ਵੀ ਹੋਇਆ, 2007 'ਚ ਵੀ ਹੋਇਆ ਫਗਵਾੜੇ ਦੇ ਵਿੱਚ। ਔਰ ਠੀਕ ਕੁਝ ਮਿੰਟਾਂ ਦੇ ਵਿੱਚ ਜਲੰਧਰ ਤੋਂ ਇੱਕ ਛਪਦੀ ਹਿੰਦੀ ਪ੍ਰਿੰਟ ਮੀਡੀਆ ਇੱਕ ਖਬਰ ਫਲੈਸ਼ ਕਰਦੀ ਹੈ, ਮੰਦਰ ਪਰ ਹਮਲਾ। ਉਹ ਠੀਕ ਪਟਿਆਲੇ ਵਾਲੀ ਘਟਨਾ 'ਚ ਵੀ 1 ਹਫ਼ਤੇ ਪਹਿਲਾਂ, ਸਭ ਤੋਂ ਪਹਿਲਾਂ ਉਸੇ ਅਦਾਰੇ ਨੇ ਇਹ ਖਬਰ ਛਾਪੀ, ਮੰਦਰ ਪਰ ਹਮਲਾ।
ਸੋ ਇਹ ਇੱਕ ਘੜੀ ਕਢਾਈ ਰਣਨੀਤੀ ਹੈ। ਸੋ ਅਸੀਂ 2012 ਤੋਂ ਬਾਅਦ 2017 ਤੱਕ ਦੀਆਂ ਜਿੰਨੀਆਂ ਲੜਾਈਆਂ ਇਹਨਾਂ ਦੇ ਨਾਲ 16 ਤੱਕ ਜਿੱਤੀਆਂ, ਅਸੀਂ ਇਹਨਾਂ ਤੋਂ ਪੀੜਤ ਜਾਂ ਇਹਨਾਂ ਦੇ ਨਿਸ਼ਾਨੇ 'ਤੇ ਆਉਣ ਵਾਲੀ ਹਰ ਧਿਰ ਨੂੰ ਆਪਣੇ ਨਾਲ ਕੀਤਾ, ਚਾਹੇ ਉਹ ਮੁਸਲਮਾਨ ਸੀ, ਚਾਹੇ ਅਸੀਂ ਉਹਨਾਂ ਨੂੰ ਦਲਿਤ ਨਹੀਂ ਕਹਿੰਦੇ, ਉਹ ਸਾਡਾ ਕੌਮ ਦਾ ਹਿੱਸਾ ਹੈ, ਪਰ ਜਿਹੜੇ ਆਪਣੇ ਆਪ ਨੂੰ ਖੁਦ ਕਲੇਮ ਨਹੀਂ ਕਰਦੇ, ਆਪਣੇ ਆਪ ਨੂੰ ਗੈਰ ਸਿੱਖ ਸਮਝਦੇ ਨੇ ਜਾਂ ਦਲਿਤ ਕਹਿਣਾ ਪਸੰਦ ਕਰਦੇ ਨੇ, ਚਾਹੇ ਉਹ ਧਿਰਾਂ ਨੇ ਜਾਂ ਕੁੱਲ ਮਿਲਾ ਕੇ ਜਿਹੜਾ ਬਹੁਜਨ ਸਮਾਜ ਹੈ। 5 ਸਾਲ ਇਕੱਠਿਆਂ ਨੇ ਲੜਾਈ ਲੜੀ। ਉਸ ਤੋਂ ਬਾਅਦ ਜਾ ਕੇ ਕੁੱਟੇ ਵੀ, ਗਨਮੈਨ ਵੀ ਵਾਪਸ ਕਰਾਏ, ਪਰਚੇ ਵੀ ਦਰਜ ਕਰਾਏ, ਅੰਦਰ ਵੀ ਕਰਾਏ ਤੇ 4-4 ਸਾਲ ਜੇਲ੍ਹਾਂ ਵੀ ਕੱਟ ਕੇ ਆਏ। ਇਕਲੌਤੀ ਇੱਕ FIR ਫਗਵਾੜੇ 'ਚ ਦਰਜ ਹੈ ਇੱਕ ਸ਼ਿਵ ਸੈਨਾ ਆਗੂ ਦੇ ਖਿਲਾਫ, ਜਿੱਥੇ ਪੁਲਿਸ ਨੇ ਦਰਜ ਕੀਤਾ ਕਿ ਇਹਨਾਂ ਨੇ ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਖਿਲਾਫ ਅਪਸ਼ਬਦ ਬੋਲੇ, ਇਸ ਕਰਕੇ ਇਹਨਾਂ ਤੇ 295 ਦਾ ਪਰਚਾ ਦਰਜ ਹੁੰਦਾ ਹੈ। ਔਰ ਉਹ ਸ਼ਿਵ ਸੈਨਾ ਆਗੂ ਦੇ ਖਿਲਾਫ ਇਹ ਔਨ ਰਿਕਾਰਡ ਪੁਲਿਸ ਦੀ FIR ਹੈ। ਉਸ ਕੇਸ ਦੇ ਵਿੱਚ ਉਹ 1 ਮਹੀਨਾ ਅੰਦਰ ਰਹਿ ਕੇ ਆਇਆ। ਉਹਦਾ ਕਾਰਨ ਇਹ ਸੀ ਕਿ ਇਹ ਲੜਾਈ ਸਾਂਝੀਆਂ ਲੜਨ ਵਾਲੀ ਹੈ। ਇਹਦਾ ਇਨੀਸ਼ੀਏਟਿਵ ਜੇ ਪੂਰੀ ਕੌਮ ਲਵੇ ਕਿ ਪੰਜਾਬ ਦੇ ਵਿੱਚ ਇਹਨਾਂ ਦੇ ਨਿਸ਼ਾਨੇ 'ਤੇ ਆਉਣ ਵਾਲੀ ਹਰ ਧਿਰ ਨੂੰ ਜੇ ਅਸੀਂ ਇਸ ਲੜਾਈ 'ਚ ਘੱਟੋ ਘੱਟ ਆਪਣੇ ਨਾਲ ਰੱਖ ਗਏ ਤਾਂ ਇਹ ਲੜਾਈ ਸਾਡੇ ਲਈ ਚਾਹੇ ਨੈਰੇਟਿਵ ਦੀ ਹੈ, ਚਾਹੇ ਹੱਥੀਂ ਲੜਨ ਵਾਲੀ ਹੈ, ਚਾਹੇ ਇਹਨੂੰ ਤੁਸੀਂ ਵੋਟ ਪੋਲਿਟਿਕਸ ਦੀ ਲੜਾਈ ਕਹਿ ਲਓ, ਚਾਹੇ ਪੋਲਰਾਈਜੇਸ਼ਨ ਦੀ ਲੜਾਈ ਕਰ ਲਓ, ਸਿਆਸੀ ਮੁਹਾਵਜ਼ਤ ਕਰਾ ਲਓ, ਹਰ ਪਲੇਟਫਾਰਮ ਤੋਂ ਅਸੀਂ ਉਹਨਾਂ ਨਾਲੋਂ ਤਗੜੇ ਹੋ ਜਾਵਾਂਗੇ। ਸੋ ਇਹ ਇਨੀਸ਼ੀਏਟਿਵ ਇੱਕ ਤਾਂ ਬੇਨਤੀ ਹੈ ਵੀ ਜੇ ਸ਼੍ਰੀ ਅਕਾਲ ਤਖਤ ਸਾਹਿਬ ਘੱਟੋ ਘੱਟ ਇਸ ਮਸਲੇ 'ਤੇ ਲੈ ਸਕੇ। ਦੂਸਰੀ ਚੀਜ਼ ਜਿਹੜੀ ਨੈਰੇਟਿਵ ਦੀ ਗੱਲ ਅਸੀਂ IT ਵਿੰਗ ਤੋਂ ਕਰ ਰਹੇ ਹਾਂ ਕਿ ਬਹੁਤ ਸਾਰੇ ਰਿਸੋਰਸਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਵੀ ਸਮਰੱਥ ਹੈ। ਲਗਾਤਾਰ ਸਾਡੇ ਖਿਲਾਫ ਸਿਰਜਿਆ ਜਾ ਰਿਹਾ ਇਹ ਬਿਰਤਾਂਤ ਨੂੰ ਕੰਟੀਨਿਊਸਲੀ ਟਰੈਕ ਕਰਨਾ ਔਰ ਉਹਨੂੰ ਕਾਊਂਟਰ ਕਰਨਾ। ਇਹਦੇ ਲਈ ਆਪਣੇ IT ਸੈੱਲ ਜਿਹੜਾ ਹਾਲੇ ਤੱਕ ਸ਼੍ਰੋਮਣੀ ਕਮੇਟੀ ਦੀਆਂ ਰੋਜ਼ਾਨਾ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੰਮ ਕਰ ਰਿਹਾ, ਉਹਨਾਂ ਨੂੰ ਇਹ ਕੰਮ ਵੀ ਨਾਲ ਦੇ ਦਿੱਤਾ ਜਾਵੇ, ਚਾਹੇ ਉਹਨਾਂ ਦੀ ਟੀਮ ਐਕਸਪੈਂਡ ਕਰ ਦਿੱਤੀ ਜਾਵੇ, ਉਹਨਾਂ ਦੇ ਸਾਧਨ ਵਧਾ ਦਿੱਤੇ ਜਾਣ। ਵੀ ਜਿਹੜਾ ਲਗਾਤਾਰ ਟਵਿੱਟਰ ਤੇ ਫੇਸਬੁੱਕ ਤੇ ਸਾਡੇ ਖਿਲਾਫ ਬਕਵਾਸਬਾਜ਼ੀ ਹੁੰਦੀ ਹੈ, ਨੈਰੇਟਿਵ ਸਿਰਜਿਆ ਜਾਂਦਾ, ਉਹਨੂੰ ਕਾਊਂਟਰ ਕਰਨਾ ਤੇ ਉਹਨੂੰ ਟਰੈਕ ਕਰਨਾ। ਸੋ ਇਹ ਇੱਕ ਕੰਮ ਜਿਹੜਾ ਨਾਲ ਕੀਤਾ ਜਾ ਸਕਦਾ ਹੈ। ਤੀਸਰੀ ਚੀਜ਼ ਜਿਹੜੀ ਇਹ ਇੱਕ ਅਸੀਂ ਪੰਜਾਬੀ ਟ੍ਰਿਬਿਊਨ ਦੀ ਜਿਹੜੀ ਮੈਂ ਖਬਰ ਦੀ ਗੱਲ ਕਰ ਰਿਹਾ ਸੀ ਵੀ ਜਦੋਂ 800 ਲੀਟਰ ਤੇਲ ਮਿਲਦਾ ਹੈ, 8 ਗਨਮੈਨ ਮਿਲਦੇ ਨੇ, ਗੱਡੀਆਂ ਮਿਲਦੀਆਂ ਨੇ, ਕੰਮ ਸਿਰਫ ਕੀ ਹੈ ਵੀ ਹਰ ਰੋਜ਼ ਕਿਸੇ ਨਾ ਕਿਸੇ ਘੱਟ ਗਿਣਤੀ ਦੇ ਖਿਲਾਫ ਬਕਵਾਸ ਕਰਨੀ ਹੈ। ਸੋ ਉਹਦੇ ਨਾਲ ਨਾਲ ਇਹਨਾਂ ਦੇ ਕਾਰੋਬਾਰੀ ਰਸਤੇ ਵੀ ਬਹੁਤ ਸਾਰੇ ਖੁੱਲ੍ਹੇ ਨੇ। ਬਹੁਤ ਸਾਰੇ ਸ਼ਿਵ ਸੈਨਾ ਆਗੂ ਦੇ ਵਪਾਰ ਦੇ ਧੰਦੇ, ਸਮੈਕ, ਇਲੀਗਲ ਹਥਿਆਰ, ਬਹੁਤ ਸਾਰੇ ਇਹੋ ਜਿਹੇ ਓਫੈਂਸ ਪੁਲਿਸ ਨੇ ਦਰਜ ਕੀਤੇ ਨੇ। ਉਹ ਸਿੱਖਾਂ ਦੀਆਂ ਕੰਪਲੇਨਾਂ ਨਹੀਂ ਹੈਗੀਆਂ, ਪੁਲਿਸ ਨੇ ਆਪ ਫੜੇ ਹੋਏ ਆ। ਅੰਦਰ ਰਹਿੰਦੇ ਨੇ, 2-3 ਮਹੀਨੇ ਬਾਅਦ ਜ਼ਮਾਨਤ ਲੈ ਕੇ ਆਉਂਦੇ ਨੇ, ਇੱਕ ਨਵੀਂ ਵੀਡੀਓ ਪਾਉਂਦੇ ਨੇ, ਫਿਰ ਗਨਮੈਨ ਮਿਲ ਜਾਂਦੇ। ਸੋ ਇਹ ਜਿਹੜੀ ਇੱਕ ਇਹਨਾਂ ਦੀ ਸਭ ਦੀਆਂ ਜਿਹੜੀਆਂ ਮਜਬੂਰੀਆਂ ਉਹਨੂੰ ਧਿਆਨ 'ਚ ਰੱਖੀਏ। ਇਹ ਤੁਸੀਂ ਆਪੋ ਆਪਣੇ ਸ਼ਹਿਰਾਂ 'ਚ ਵੀ ਜਦੋਂ ਲੜੋਗੇ ਇਹ ਧਿਆਨ ਰੱਖਿਓ ਕਿ ਇਹ ਸਾਰੇ ਨਹੀਂ, ਮੈਂ ਕਹਿੰਦਾ ਵੀ 80 ਤੋਂ 90% ਜਿਹੜੇ ਆ 2 ਨੰਬਰ ਦਾ ਧੰਦਾ ਕਰਦੇ ਆ, ਜਿਹਦੇ ਕਰਕੇ ਗਨਮੈਨ ਨਾ ਰੱਖਣੇ ਜ਼ਰੂਰੀ ਹੈ। ਗਨਮੈਨ ਤਾਂ ਮਿਲਾਂਗੇ ਜੇ ਸਿੱਖਾਂ ਦੇ ਖਿਲਾਫ ਬਕਵਾਸ ਕਰਾਂਗੇ। ਔਰ ਇਹਦੇ ਪਿੱਛੇ ਇੱਕ ਹੋਰ ਫਿਰਕੂ ਨੈਕਸਸ ਜਿਹੜਾ ਹੈ, ਇੱਕ ਜਿਹੜਾ ਫਿਰਕੂ ਮਾਫੀਆ ਹੈ, ਪੋਲੀਟੀਸ਼ੀਅਨਾਂ ਦੇ ਵਿੱਚ, ਪੁਲਿਸ ਐਡਮਿਨਿਸਟ੍ਰੇਸ਼ਨ ਦੇ ਵਿੱਚ, ਬਿਊਰੋਕਰੈਟਸ ਦੇ ਵਿੱਚ, ਪੱਤਰਕਾਰਾਂ ਦੇ ਵਿੱਚ, ਸਾਰਿਆਂ ਨੂੰ ਖੁਰਾਕ ਮਿਲ ਜਾਂਦੀ ਹੈ। ਔਰ ਇੱਕ ਫਗਵਾੜੇ ਵਾਲੇ ਇੰਸੀਡੈਂਟਸ ਦੇ ਵਿੱਚ ਮੈਂ ਗੱਲ ਕਰ ਰਿਹਾ ਵੀ ਜੜ ਕੀ ਨਿਕਲੀ ਬਾਅਦ ਦੇ ਵਿੱਚ ਵੀ ਪੰਜਾਬ ਪੁਲਿਸ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕਰਪਟ ਤੇ ਉਹ ਕ੍ਰਿਮੀਨਲ ਪੁਲਿਸ ਆਫੀਸਰ ਮੌਜੂਦ ਨੇ ਜਿਨ੍ਹਾਂ ਦੀ ਆਪਣੇ ਡਿਪਾਰਟਮੈਂਟ 'ਚ ਬੁੱਕਤ ਸਿਰਫ ਇਸ ਕਰਕੇ ਹੈ ਕਿ ਉਹ ਜਿਹੜੇ ਤਣਾਅਪੂਰਨ ਹਾਲਾਤ ਨੇ ਉਹਨਾਂ ਨੂੰ ਕਾਬੂ ਕਰਨ 'ਚ ਸਮਰੱਥ ਨੇ। ਉਹ ਝੂਠੇ ਮੁਕਾਬਲਿਆਂ ਵਾਲੇ ਨੇ, ਉਹ ਨਸ਼ੇ ਵੇਚਣ ਵਾਲੇ ਨੇ। ਉਹਨਾਂ ਦੀ ਡਿਪਾਰਟਮੈਂਟ ਨੂੰ ਜ਼ਰੂਰਤ ਸਿਰਫ ਇਸ ਕਰਕੇ ਆ, ਉਹਨਾਂ ਨੂੰ ਚੰਗੀਆਂ ਪੋਸਟਿੰਗਾਂ 'ਤੇ ਲਾਣਾ ਪੈਂਦਾ ਕਿ ਉਹ ਇਸ ਗੱਲ ਲਈ ਮਾਹਰ ਮੰਨੇ ਜਾਂਦੇ ਨੇ ਕਿ ਜਿਹੜੇ ਲਾਅ ਐਂਡ ਆਰਡਰ ਦੇ ਇਸ਼ੂ ਆਉਂਦੇ ਨੇ, 2 ਧਿਰਾਂ ਭਿੜਦੀਆਂ ਨੇ, ਹਿੰਦੂ ਸਿੱਖ ਦੇ ਕਲੇਸ਼ ਹੁੰਦੇ ਨੇ, ਉਹ ਹੈਂਡਲ ਬੜੇ ਵਧੀਆ ਤਰੀਕੇ ਕਰ ਲੈਂਦੇ ਨੇ। ਇਸ ਕਰਕੇ ਉਹਨਾਂ ਨੂੰ ਵਧੀਆ ਪੋਸਟਿੰਗਾਂ ਦਿੱਤੀਆਂ ਜਾਂਦੀਆਂ। ਕਿਉਂਕਿ ਹਿੰਦੂ ਸਿੱਖ ਕਲੇਸ਼ ਨਹੀਂ ਹੁੰਦਾ, ਫਿਰ ਇਹ ਕ੍ਰੀਏਟ ਕਰਦੇ ਨੇ ਤਾਂ ਕਿ ਡਿਪਾਰਟਮੈਂਟ ਨੂੰ ਇਹਨਾਂ ਦੀ ਲੋੜ ਬਣੀ ਰਵੇ, ਇਹਨਾਂ ਦੀਆਂ ਪ੍ਰਮੋਸ਼ਨਾਂ ਹੁੰਦੀਆਂ ਰਹਿਣ। ਇਹ ਗੱਲ ਖੁਦ ਪੁਲਿਸ ਦੀ ਇੱਕ IG ਲੈਵਲ ਦੀ ਇਨਕੁਆਇਰੀ 'ਚ ਸਾਹਮਣੇ ਆ ਚੁੱਕੀ ਹੈ ਕਿ ਜਿੱਥੇ ਇਹ ਸ਼ਿਵ ਸੈਨਾ ਵਾਲੇ ਮਸਲੇ ਕ੍ਰੀਏਟ ਕਰਦੇ ਨੇ, ਉਹਨਾਂ ਦੇ ਪਿੱਛੇ ਵੱਡੇ ਪੁਲਿਸ ਅਫਸਰ ਉਸ ਕੰਸਪੀਰੇਸੀ ਦੇ ਵਿੱਚ ਇਨਵੋਲਵਡ ਹੁੰਦੇ ਨੇ ਕਿ ਪਹਿਲਾਂ ਪ੍ਰੋਬਲਮ ਕ੍ਰੀਏਟ ਕੀਤੀ ਜਾਂਦੀ ਹੈ, ਉਹਨੂੰ ਪੀਕ 'ਤੇ ਲਿਜਾਇਆ ਜਾਂਦਾ, ਫਿਰ ਉਹ ਅਫਸਰ ਉੱਥੇ ਜਾ ਕੇ ਉਹਨੂੰ ਆਪਣੀ ਧਿਰ ਨੂੰ ਸ਼ਾਂਤ ਕਰਕੇ ਆਪਣੇ ਸਨੇਹ ਉੱਪਰ ਇਹ ਭੇਜਦੇ ਨੇ, ਲਓ ਜੀ ਅਸੀਂ ਹੈਂਡਲ ਕਰ ਲਿਆ।
ਤਾਂ ਕਿ ਉਹਨਾਂ ਦੀ ਡਿਪਾਰਟਮੈਂਟ ਨੂੰ ਜ਼ਰੂਰਤ ਬਣੀ ਰਵੇ। ਉਸ ਕਰਕੇ ਉਹਨਾਂ ਦੀ ਕਰਪਸ਼ਨ ਤੇ ਉਹਨਾਂ ਦੇ ਜਿਹੜੇ ਦੂਸਰੇ 2 ਨੰਬਰ ਦੇ ਕੰਮ ਆ ਡਿਪਾਰਟਮੈਂਟ ਉਹਨਾਂ ਲਈ ਇਗਨੋਰ ਕਰਦਾ। ਸੋ ਇਹ ਸਾਰੇ ਜਿਹੜਾ ਫਿਰਕੂ ਮਾਫੀਆ ਹੈ, ਇਹਨਾਂ ਦੀਆਂ ਜ਼ਰੂਰਤਾਂ ਇਹਦੇ 'ਚ ਪੂਰੀਆਂ ਹੁੰਦੀਆਂ ਨੇ। ਸਾਨੂੰ ਉਹਨਾਂ ਸਾਰਿਆਂ ਨੂੰ ਕਾਊਂਟਰ ਕਰਨ ਲਈ ਸਾਰੀਆਂ ਘੱਟ ਗਿਣਤੀਆਂ ਜਿਹੜੀਆਂ ਇਹਨਾਂ ਦੇ ਨਿਸ਼ਾਨੇ ਤੇ ਨੇ ਉਹਨਾਂ ਨਾਲ ਸਾਂਝ ਵਧਾਉਣੀ ਪਏਗੀ। ਚਾਹੇ ਉਹਨਾਂ ਨਾਲ ਕਾਮਨ ਮਿਨੀਮਮ ਪ੍ਰੋਗਰਾਮ ਵੀ ਹੋਵੇ, ਸਾਡੇ ਆਪਸੀ ਵੀ ਕੁਝ ਕਨਫਲਿਕਟ ਹੋਣਗੇ, ਇਸ ਮਸਲੇ ਤੇ ਉਹਨਾਂ ਨੂੰ ਨਾਲ ਰੱਖਿਆ ਜਾਵੇ। ਔਰ IT ਵਿੰਗ ਆਪਣਾ ਸਟਰੋਂਗ ਕਰਕੇ ਇਹਨਾਂ ਦਾ ਨੈਰੇਟਿਵ ਲੋੜ ਪੈਣ ਤੇ ਵੱਡੇ ਮਸਲਿਆਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਔਰ ਥੱਲਿਓਂ ਰਲ ਮਿਲ ਕੇ ਆਪਾਂ ਆਪਸ 'ਚ ਜਿਹੜੀ એનર્ਜੀ ਇੱਕ ਦੂਜੇ ਲਈ ਟਾਰਗੇਟ ਕਰਕੇ ਲਾਉਨੇ ਆ, ਉਹ ਸਟੇਟ ਦੇ ਖਿਲਾਫ ਜਿਹੜੇ ਸਟੇਟ ਵੱਲੋਂ ਸਾਡੇ ਖਿਲਾਫ ਨੈਰੇਟਿਵ ਸਿਰਜਿਆ ਜਾਂਦਾ, ਉਹ ਸਾਰੀ એનર્ਜੀ ਇੱਕ ਦੂਜੇ ਤੇ ਲਾਉਣ ਦੀ ਬਜਾਏ ਅਸੀਂ ਉਹਦੇ ਤੇ ਖਰਚ ਕਰੀਏ। ਔਰ ਜਿਹੜੀ ਸਾਡੇ ਲਈ ਜਦੋਂ ਇਹ ਅੱਤਵਾਦੀ ਕਹਿ ਕੇ ਸਾਡੀਆਂ ਜ਼ੁਬਾਨਾਂ ਨੂੰ ਚੁੱਪ ਕਰਾ ਕੇ ਆਮ ਲੋਕਾਂ ਦੀ ਹਮਦਰਦੀ ਸਾਡੇ ਨਾਲੋਂ ਤੋੜਨ ਦੀ ਕੋਸ਼ਿਸ਼ ਕਰਦੇ ਨੇ, ਫੈਕਟਸ ਨੂੰ ਇਗਨੋਰ ਕਰਦੇ ਨੇ, ਜਿਵੇਂ ਮੰਦਰ ਕਮੇਟੀ ਤੱਕ ਨੇ ਕਹਿਤਾ ਵੀ ਸਾਡੇ ਤੇ ਕੋਈ ਹਮਲਾ ਨਹੀਂ ਹੋਇਆ, ਕੋਈ ਨੁਕਸਾਨ ਨਹੀਂ ਹੋਇਆ। ਜਿਹੜੀ ਧਿਰ ਨੇ ਪ੍ਰਵੋਕ ਕੀਤਾ ਉਸ ਧਿਰ ਦੇ ਸੀਨੀਅਰ ਕਹਿ ਰਹੇ ਨੇ ਕਿ ਅਸੀਂ ਕਹਿ ਰਹੇ ਸਾਡਾ ਇਸ ਬੰਦੇ ਨਾਲ ਲਿੰਕ ਕੋਈ ਨਹੀਂ। ਉਹਦੇ ਬਾਵਜੂਦ ਸਟੇਟ ਉਸ ਬੰਦੇ ਦੇ ਹੱਕ 'ਚ ਖੜ ਕੇ ਸਾਡੇ ਸਿੱਖ ਨੌਜਵਾਨਾਂ ਨੂੰ ਮਾਸਟਰਮਾਈਂਡ ਕਹਿ ਰਹੀ ਹੈ। ਇਹ ਨੰਗਾ ਚੱਠਾ ਬੋਲਿਆ ਜਾ ਰਿਹਾ ਝੂਠ ਜਿਹੜਾ ਹੈ, ਉਸ ਨੈਰੇਟਿਵ ਨੂੰ ਭੰਨਣ ਲਈ ਸਾਨੂੰ ਆਪਸੀ ਜਿਹੜੀ ਇੱਕ ਸੁਰਤਾ ਬਣਾਉਣੀ ਪਏਗੀ, ਚਾਹੇ ਉਹ ਸੋਸ਼ਲ ਮੀਡੀਆ ਤੇ ਹੋਵੇ, ਚਾਹੇ ਜ਼ਮੀਨੀ ਪੱਧਰ ਤੇ ਲੜਾਈ ਹੋਵੇ। ਕਿਉਂਕਿ ਇਹ ਗੱਲ ਸੱਚ ਹੈ ਕਿ ਪਤਾ ਨਹੀਂ ਕੱਲ੍ਹ ਸਵੇਰੇ ਉੱਠਦਿਆਂ ਨੂੰ ਕੋਈ ਹੋਰ ਨਵਾਂ ਮਸਲਾ ਖੜਾ ਹੋ ਜਾਣਾ ਹੈ, ਤੇ ਜਿੱਥੇ ਅੱਜ ਇਹ ਮਸਲਾ ਖੜਾ ਇੱਥੇ ਰੁਕ ਕੇ ਅਸੀਂ ਉੱਧਰ ਨੂੰ ਹੋ ਜਾਣਾ। ਕਿਰਤੀ ਸਿੱਖਾਂ ਦੀਆਂ ਚਲਾਈਆਂ ਜਾ ਰਹੀਆਂ ਇਹ ਜਥੇਬੰਦੀਆਂ ਦੀਆਂ ਸਾਡੀਆਂ ਸਮੇਂ ਦੀਆਂ, ਸਰਮਾਏ ਦੀਆਂ, ਮੈਨ ਪਾਵਰ ਦੀਆਂ ਮਜਬੂਰੀਆਂ ਹੋਣ ਕਰਕੇ ਰਾਤੀ ਗਰੇਵਾਲ ਸਾਹਿਬ PTC ਤੇ ਡਿਬੇਟ ਤੇ ਸੀਗੇ, ਤੇ ਮੈਂ ਉਦੋਂ ਵੀ ਕਿਹਾ ਵੀ ਹੁਣ ਜਿਹੜੀ ਉਹ ਬੰਦ ਕਮਰਿਆਂ ਵਾਲੀ ਪੋਲਿਟਿਕਸ ਹੈ ਕਿ ਅਸੀਂ ਕੁਝ ਮਾੜਾ ਹੋਇਆ ਤੇ ਨਿੰਦਿਆ ਕਰਤੀ, ਨਖੇਦੀ ਕਰਤੀ, ਚੰਗਾ ਹੋਇਆ ਤੇ ਧੰਨਵਾਦ ਕਰਤਾ, ਇਸ਼ੂਜ਼ ਹੋਇਆ ਤਾਂ ਮੰਗ ਪੱਤਰ ਦੇਤਾ, ਉਸ ਪੋਲਿਟਿਕਸ ਤੋਂ ਬਾਹਰ ਆ ਕੇ ਸਾਨੂੰ ਆਪਣੀ 30-35 ਸਾਲ ਪੁਰਾਣੀ ਜਿਹੜੀ ਸਿੱਖ ਪੋਲਿਟਿਕਸ ਵੱਲ ਮੁੜਨਾ ਪੈਣਾ। ਔਰ ਜਦੋਂ ਸਾਨੂੰ ਅੱਤਵਾਦ ਦੀ ਗੱਲ ਤੇ ਲੇਬਲ ਕੀਤਾ ਜਾਵੇ, ਉਦੋਂ ਅਸੀਂ ਪੁੱਛੀਏ ਕਿ ਜਿਹੜੇ 24 ਘੰਟਿਆਂ 'ਚ ਤੁਸੀਂ ਮਾਸਟਰਮਾਈਂਡ ਘਰੋਂ ਸੋਚ ਕੇ ਆਏ ਸਾਨੂੰ ਗਰਦਾਨਤਾ, ਅੱਜ ਤੱਕ ਪੰਜਾਬ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਮੌੜ ਬੰਬ ਧਮਾਕੇ ਦੇ ਤੁਸੀਂ ਮਾਸਟਰਮਾਈਂਡ ਸਾਹਮਣੇ ਕਿਉਂ ਨਹੀਂ ਲਿਆ ਸਕੇ? ਇੱਥੇ ਪੁਲਿਸ ਦੀ ਕ੍ਰੈਡੀਬਿਲਿਟੀ ਤੇ ਜਿਹੜੇ ਸਵਾਲ ਖੜੇ ਕਰਨੇ ਨੇ, ਏਜੰਸੀਆਂ ਦੀ ਨੀਤੀ ਤੇ ਜਿਹੜੇ ਸਵਾਲ ਖੜੇ ਕਰਨੇ ਨੇ, ਉਹਦੇ ਵੱਲ ਨੂੰ ਅਸੀਂ ਇਕਸੁਰਤਾ ਵਧਾਈਏ। ਔਰ ਜੋ ਕੁਝ ਵੀ ਅੱਜ ਦੇ ਨੈਰੇਟਿਵ ਨੂੰ ਭੰਨਣ ਲਈ ਸਿੰਘ ਸਾਹਿਬ ਪ੍ਰੋਗਰਾਮ ਦੇਣ, ਕੋਈ ਡੈਲੀਗੇਸ਼ਨ ਬਣਾ ਦਿਓ, ਚਾਹੇ SGPC ਦਾ, ਜਥੇਬੰਦੀਆਂ ਦਾ ਸਾਂਝਾ ਹੋਵੇ, ਜਿਹੜਾ ਇਸ ਤੋਂ ਪਹਿਲਾਂ ਕਿਉਂਕਿ ਨਵੇਂ ਮਸਲੇ ਵੱਲ ਧਿਆਨ ਜਾਵੇ। ਹਲੇ ਬਹੁਤ ਸਾਰੇ ਨੌਜਵਾਨਾਂ ਦੀ ਅਰੈਸਟ ਨਹੀਂ ਪਈ, ਜੇ ਅਸੀਂ ਉਹਨਾਂ ਦਾ ਬਚਾਅ ਕਰਨਾ, ਜਿਹੜੇ ਅਰੈਸਟ ਹੋ ਗਏ ਆ ਉਹਨਾਂ ਦੇ ਲਈ ਉਹਨਾਂ ਦਾ ਕੋਈ ਬਚਾਅ ਕਰਨਾ, ਤੇ ਇੱਥੋਂ ਇੱਕ ਡੈਲੀਗੇਸ਼ਨ ਜ਼ਰੂਰ ਡਿਸਾਈਡ ਕਰੋ ਜਿਹੜਾ ਇਮੀਡੀਏਟ ਜਾ ਕੇ ਤੁਹਾਡੇ ਵੱਲੋਂ ਆਥੋਰਾਈਜ਼ਡ ਹੋਵੇ, DGP ਜਾਂ ਮੁੱਖ ਮੰਤਰੀ ਨੂੰ ਮਿਲ ਕੇ ਜਿਹੜਾ ਕੰਮ ਕਾਨੂੰਨੀ ਤੌਰ ਤੇ ਕਰਨ ਵਾਲਾ ਉਹ ਛੇਤੀ ਤੋਂ ਛੇਤੀ ਕਰਵਾ ਲਈਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।